ਯੂਐਸ ਦੀ ਕਾਂਗਰਸ ਦੇ ਵਿੱਚ ਜੀ, ਰਿਪਬਲਿਕਨਸ ਨੂੰ ਅੱਜ ਮੈਜੋਰਟੀ ਮਿਲ ਗਈ ਹੈਗੀ ਆ। ਰਿਪਬਲਿਕਨਸ ਦੇ ਕੋਲ 218 ਸੀਟਾਂ ਆ ਗਈਆਂ ਆ। ਸੋ ਜਿਹਦੇ ਨਾਲ ਕੈਵਨ ਮਕਾਰਥੀ ਹੁਣ ਜੀਓਪੀ ਦੇ ਨੂੰ ਲੀਡ ਕਰਨਗੇ ਤੇ ਨਵੇਂ ਉਹ ਹਾਊਸ ਸਪੀਕਰ ਹੋਣਗੇ। ਜੀ, ਸੋ ਹਜੇ 8 ਸੀਟਾਂ ਡਿਸਾਈਡ ਹੋਣੀਆਂ ਆ। 209 ਸੀਟਾਂ ਕਾਂਗਰਸ ਦੀਆਂ ਡੈਮੋਕ੍ਰੇਟਸ ਦੇ ਕੋਲ ਆ ਤੇ 218 ਹੁਣ ਜੋ ਉਹ ਜੀਓਪੀ ਦੇ ਕੋਲ ਆ, ਰਿਪਬਲਿਕਨਸ ਦੇ ਕੋਲ ਆ। ਐਸੋਸੀਏਟਡ ਪ੍ਰੈਸ ਨੇ ਰਿਪਬਲਿਕਨ ਮਾਈਕ ਗਰਸੀਆ ਜੋ ਕਿ ਕੈਲੀਫੋਰਨੀਆ ਦੇ 27 ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਆ, ਉਹਨਾਂ ਨੂੰ ਜੋ ਆ ਪ੍ਰੋਜੈਕਟ ਕਰ ਦਿੱਤਾ ਹੈਗਾ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਮਿਨੋਰਟੀ ਦੇ ਲੀਡਰ ਕੈਵਨ ਮਕਾਰਥੀ ਜੋ ਵੇਕਰਸਫੀਲਡ ਕੈਲੀਫੋਰਨੀਆ ਤੋਂ ਆ, ਉਹਨਾਂ ਨੂੰ ਵਧਾਈਆਂ ਦਿੱਤੀਆਂ ਹੈਗੀਆਂ। ਕਹਿੰਦੇ ਵੀ ਇਹਦੇ ਵਿੱਚ ਇਸ ਇਲੈਕਸ਼ਨ 'ਚ ਜੋ ਵੋਟਰਸ ਆ ਉਹਨਾਂ ਨੇ ਆਪਣਾ ਜੋ ਫਤਵਾ ਦਿੱਤਾ ਹੈਗਾ ਪ੍ਰੋਟੈਕਟ ਦਾ ਰਾਈਟ ਟੂ ਚੂਜ਼ ਤੇ ਡੈਮੋਕ੍ਰੇਸੀ ਨੂੰ ਪ੍ਰਜ਼ਰਵ ਕਰਨ ਦੇ ਲਈ, ਤੇ ਮੈਂ ਕਿਸੇ ਵੀ ਰਿਪਬਲਿਕਨ ਜਾਂ ਡੈਮੋਕ੍ਰੇਟ ਦੇ ਨਾਲ ਕੰਮ ਕਰਾਂਗਾ, ਇਹ ਉਹਨਾਂ ਨੇ ਕਿਹਾ। ਰਿਪਬਲਿਕਨ ਸੋਚ ਰਹੇ ਸੀ ਵੀ ਰੈੱਡ ਸੁਨਾਮੀ ਆਊਗੀ, ਪਰ ਉਹ ਗੱਲ ਨਹੀਂ ਬਣ ਸਕੀ। ਜੋ ਡੈਮੋਕ੍ਰੇਟਸ ਆ ਉਹਨਾਂ ਨੇ ਅਬੋਰਸ਼ਨ ਵਾਲਾ ਇਸ਼ੂ ਜੋ ਸੀ ਸੁਪਰੀਮ ਕੋਰਟ ਨੇ ਜੋ ਓਵਰਟਰਨ ਕੀਤਾ ਸੀ ਰੋ ਵਰਸਸ ਵੇਡ ਵਾਲਾ, ਉਸ ਇਸ਼ੂ ਦੇ ਉੱਤੇ ਕਾਫੀ ਜਿਹੜਾ ਆ ਟੱਕਰ ਰਿਪਬਲਿਕਨਸ ਨੂੰ ਦਿੱਤੀ ਹੈਗੀ ਆ, ਨਹੀਂ ਤਾਂ ਇਕਨੋਮੀ ਦੇ ਉੱਤੇ ਕਾਫੀ ਬੁਰਾ ਹਾਲ ਚੱਲ ਰਿਹਾ ਸੀ। ਸੋ ਮਿਨੋਰਟੀ ਲੀਡਰ ਕੈਵਨ ਮਕਾਰਥੀ ਆਪਣੀ ਪਾਰਟੀ ਦੇ ਵਿੱਚ ਉਹਨਾਂ ਨੇ ਫਾਈਨਲ ਟੈਲੀ ਜਿਹੜੀ 188 ਉਹਨਾਂ ਦੇ ਹੱਕ ਚ ਆਈਆਂ, 31 ਉਹਨਾਂ ਦੇ ਅਗੇਂਸਟ ਸੀਆਂ, ਸੋ ਹਾਊਸ ਸਪੀਕਰ ਬਣਨਗੇ। ਜਨਵਰੀ 6 ਜੋ ਕਮੇਟੀ ਹੈਗੀ ਆ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੰਟਰ ਬਾਈਡਨ ਉਹਨਾਂ ਨੂੰ ਬਿਜ਼ਨਸ ਡੀਲਿੰਗਸ ਨੂੰ ਲੈ ਕੇ ਤੇ ਅਫਗਾਨਿਸਤਾਨ ਦੇ ਵਿਡਰਾਲ ਨੂੰ ਲੈ ਕੇ ਕਹਿੰਦੇ ਭਈ ਉਹ ਹੁਣ ਪ੍ਰੈਜ਼ੀਡੈਂਟ ਦੀ ਇਨਵੈਸਟੀਗੇਸ਼ਨ ਕਰਨਗੇ, ਹੋਰ ਵੀ ਕਈ ਇਨਵੈਸਟੀਗੇਸ਼ਨ ਸ਼ੁਰੂ ਕਰਨਗੇ। ਨਵੀਂ ਕਾਂਗਰਸ ਯੂਐਸਏ ਦੀ ਆਪਣੀ ਜਨਵਰੀ 3 2023 ਨੂੰ ਆਪਣਾ ਚਾਰਜ ਸੰਭਾਲ ਲਏਗੀ। ਯੂਐਸ ਦੀ ਕਾਂਗਰਸ ਦੇ ਵਿੱਚ ਰਿਪਬਲਿਕਨਸ ਨੂੰ ਅੱਜ ਮੈਜੋਰਟੀ ਮਿਲ ਗਈ ਹੈਗੀ ਆ। ਰਿਪਬਲਿਕਨਸ ਦੇ ਕੋਲ 218 ਸੀਟਾਂ ਆ ਗਈਆਂ ਆ। ਸੋ ਜਿਹਦੇ ਨਾਲ ਕੈਵਨ ਮਕਾਰਥੀ ਹੁਣ ਜੀਓਪੀ ਦੇ ਨੂੰ ਲੀਡ ਕਰਨਗੇ ਤੇ ਨਵੇਂ ਉਹ ਹਾਊਸ ਸਪੀਕਰ ਹੋਣਗੇ। ਜੀ, ਸੋ ਹਜੇ 8 ਸੀਟਾਂ ਡਿਸਾਈਡ ਹੋਣੀਆਂ ਆ। 209 ਸੀਟਾਂ ਕਾਂਗਰਸ ਦੀਆਂ ਡੈਮੋਕ੍ਰੇਟਸ ਦੇ ਕੋਲ ਆ ਤੇ 218 ਹੁਣ ਜੋ ਉਹ ਜੀਓਪੀ ਦੇ ਕੋਲ ਆ, ਰਿਪਬਲਿਕਨਸ ਦੇ ਕੋਲ ਆ। ਐਸੋਸੀਏਟਡ ਪ੍ਰੈਸ ਨੇ ਰਿਪਬਲਿਕਨ ਮਾਈਕ ਗਰਸੀਆ ਜੋ ਕਿ ਕੈਲੀਫੋਰਨੀਆ ਦੇ 27 ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਆ, ਉਹਨਾਂ ਨੂੰ ਜੋ ਆ ਪ੍ਰੋਜੈਕਟ ਕਰ ਦਿੱਤਾ ਹੈਗਾ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਮਿਨੋਰਟੀ ਦੇ ਲੀਡਰ ਕੈਵਨ ਮਕਾਰਥੀ ਜੋ ਵੇਕਰਸਫੀਲਡ ਕੈਲੀਫੋਰਨੀਆ ਤੋਂ ਆ, ਉਹਨਾਂ ਨੂੰ ਵਧਾਈਆਂ ਦਿੱਤੀਆਂ ਹੈਗੀਆਂ। ਕਹਿੰਦੇ ਵੀ ਇਹਦੇ ਵਿੱਚ ਇਸ ਇਲੈਕਸ਼ਨ 'ਚ ਜੋ ਵੋਟਰਸ ਆ ਉਹਨਾਂ ਨੇ ਆਪਣਾ ਜੋ ਫਤਵਾ ਦਿੱਤਾ ਹੈਗਾ ਪ੍ਰੋਟੈਕਟ ਦਾ ਰਾਈਟ ਟੂ ਚੂਜ਼ ਤੇ ਡੈਮੋਕ੍ਰੇਸੀ ਨੂੰ ਪ੍ਰਜ਼ਰਵ ਕਰਨ ਦੇ ਲਈ, ਤੇ ਮੈਂ ਕਿਸੇ ਵੀ ਰਿਪਬਲਿਕਨ ਜਾਂ ਡੈਮੋਕ੍ਰੇਟ ਦੇ ਨਾਲ ਕੰਮ ਕਰਾਂਗਾ, ਇਹ ਉਹਨਾਂ ਨੇ ਕਿਹਾ। ਰਿਪਬਲਿਕਨ ਸੋਚ ਰਹੇ ਸੀ ਵੀ ਰੈੱਡ ਸੁਨਾਮੀ ਆਊਗੀ, ਪਰ ਉਹ ਗੱਲ ਨਹੀਂ ਬਣ ਸਕੀ। ਜੋ ਡੈਮੋਕ੍ਰੇਟਸ ਆ ਉਹਨਾਂ ਨੇ ਅਬੋਰਸ਼ਨ ਵਾਲਾ ਇਸ਼ੂ ਜੋ ਸੀ ਸੁਪਰੀਮ ਕੋਰਟ ਨੇ ਜੋ ਓਵਰਟਰਨ ਕੀਤਾ ਸੀ ਰੋ ਵਰਸਸ ਵੇਡ ਵਾਲਾ, ਉਸ ਇਸ਼ੂ ਦੇ ਉੱਤੇ ਕਾਫੀ ਜਿਹੜਾ ਆ ਟੱਕਰ ਰਿਪਬਲਿਕਨਸ ਨੂੰ ਦਿੱਤੀ ਹੈਗੀ ਆ, ਨਹੀਂ ਤਾਂ ਇਕਨੋਮੀ ਦੇ ਉੱਤੇ ਕਾਫੀ ਬੁਰਾ ਹਾਲ ਚੱਲ ਰਿਹਾ ਸੀ। ਸੋ ਮਿਨੋਰਟੀ ਲੀਡਰ ਕੈਵਨ ਮਕਾਰਥੀ ਆਪਣੀ ਪਾਰਟੀ ਦੇ ਵਿੱਚ ਉਹਨਾਂ ਨੇ ਫਾਈਨਲ ਟੈਲੀ ਜਿਹੜੀ 188 ਉਹਨਾਂ ਦੇ ਹੱਕ ਚ ਆਈਆਂ, 31 ਉਹਨਾਂ ਦੇ ਅਗੇਂਸਟ ਸੀਆਂ, ਸੋ ਹਾਊਸ ਸਪੀਕਰ ਬਣਨਗੇ। ਜਨਵਰੀ 6 ਜੋ ਕਮੇਟੀ ਹੈਗੀ ਆ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੰਟਰ ਬਾਈਡਨ ਉਹਨਾਂ ਨੂੰ ਬਿਜ਼ਨਸ ਡੀਲਿੰਗਸ ਨੂੰ ਲੈ ਕੇ ਤੇ ਅਫਗਾਨਿਸਤਾਨ ਦੇ ਵਿਡਰਾਲ ਨੂੰ ਲੈ ਕੇ ਕਹਿੰਦੇ ਭਈ ਉਹ ਹੁਣ ਪ੍ਰੈਜ਼ੀਡੈਂਟ ਦੀ ਇਨਵੈਸਟੀਗੇਸ਼ਨ ਕਰਨਗੇ, ਹੋਰ ਵੀ ਕਈ ਇਨਵੈਸਟੀਗੇਸ਼ਨ ਸ਼ੁਰੂ ਕਰਨਗੇ। ਨਵੀਂ ਕਾਂਗਰਸ ਯੂਐਸਏ ਦੀ ਆਪਣੀ ਜਨਵਰੀ 3 2023 ਨੂੰ ਆਪਣਾ ਚਾਰਜ ਸੰਭਾਲ ਲਏਗੀ।